ਭਗਤ ਸਿੰਘ ਦੇ ਸਾਹਵੇਂ ਉਹ ਰਕਬਾ ਸੀ ਜਿਹੜਾ ਕਦੀ ਪਿੰਡ ਦਾ ਚੌਥਾ ਹਿੱਸਾ ਹੁੰਦਾ ਸੀ, ਜਿੱਥੇ ਕਦੀ ਚਿੱਟਾ ਚੰਗੜ ਇੱਕ ਕੱਚੀ ਕੋਠੜੀ ਵਿੱਚ ਆਪਣੀ ਕਮਜ਼ਾਤੀ ਦੀ ਜ਼ਿੱਲਤ ਜਰਦਾ ਸੀ, ਉੱਥੇ ਹੁਣ ਉੱਚੀਆਂ ਛਾਨਾਂ ਵਾਲੇ ਕੋਠੇ ਉਸਰੇ ਹੋਏ ਸਨ। ਪਿੰਡ ਦੀ ਉਹ ਚਾਰਖਾਨੀ ਵੰਡ ਕਦੋਂ ਦੀ ਮੁੱਕ ਗਈ ਸੀ। ਸਾਰੀਆਂ ਜ਼ਾਤਾਂ ਰਲ ਮਿਲ ਗਈਆਂ ਸਨ। ਜਦ ਉਜਾੜੇ ਪਏ ਤੇ ਲੋਕੀ ਉੱਜੜ ਪੁੱਜੜ ਕੇ ਘਰੋਂ ਬੇਘਰ ਹੋਏ ਤੇ ਜ਼ਾਤ ਪਾਤ ਦੀ ਵੀ ਕੋਈ ਪਛਾਣ ਨਾ ਰਹੀ। ਹੇਠਲੀ ਉੱਤੇ ਹੋ ਗਈ ਤੇ ਉਤਲੀ ਹੇਠਾਂ ਆ ਗਈ। ਨਾ ਕੋਈ ਚੰਗੜ ਰਿਹਾ ਤੇ ਨਾ ਕੋਈ ਚੌਧਰੀ, ਨਾ ਕੋਈ ਨੀਚ ਰਿਹਾ ਤੇ ਨਾ ਕੋਈ ਪ੍ਰਧਾਨ। ਕਿਧਰੇ ਚੰਗੜ ਚੌਧਰੀ ਬਣ ਬੈਠੇ ਤੇ ਕਿਸੇ ਥਾਂ ਚੌਧਰੀ ਕਮੀ ਕਮੀਨ ਹੋ ਗਏ। ਰੁੱਲ ਸਾਰੇ ਹੀ ਗਏ। ਉਜਾੜੇ ਨੇ ਸੁਹਾਗਾ ਫੇਰ ਕੇ ਸਭੂ ਕੁਝ ਪੱਧਰਾ ਕਰ ਦਿੱਤਾ। ਇਹਦਾ ਇੱਕ ਫਾਇਦਾ ਤੇ ਹੋਇਆ, ਸਭੂ ਇਨਸਾਨ ਬਰਾਬਰ ਹੋ ਗਏ। ਉਂਝ ਵੀ ਉੱਜੜ ਗਿਆਂ ਦੀ ਕੋਈ ਜ਼ਾਤ ਨਹੀਂ ਹੁੰਦੀ ਤੇ ਨਾ ਉਜਾੜੇ ਦਾ ਕੋਈ ਦੀਨ ਧਰਮ ਹੁੰਦਾ ਏ। ਸਿਆਣਿਆਂ ਦਾ ਆਖਣ ਏ ਭਈ ਨਗਰੀ ਨਗਰੀ ਫਿਰਿਆ ਮੁਸਾਫਰ ਤੇ ਘਰ ਦਾ ਰਸਤਾ ਭੁੱਲ ਗਿਆ। ਭਗਤ ਸਿੰਘ ਨੇ ਵੀ ਆਪਣੀ ਹਯਾਤੀ ਵਿੱਚ ਬੜੀਆਂ ਨਗਰੀਆਂ ਫਿਰੀਆਂ ਸਨ, ਕਦੀ ਲਾਹੌਰ ਤੇ ਕਦੀ ਅੰਮ੍ਰਿਤਸਰ, ਕਾਨਪੁਰ, ਦਿੱਲੀ ਤੇ ਕਲਕੱਤਾ, ਤੇ ਸਭ ਤੋਂ ਅਖੀਰ ਵਿੱਚ ਫਿਰ ਲਾਹੌਰ, ਨਗਰੀ ਮੌਤ ਦੀ। ਤੇ ਅੱਜ ਉਹ ਵੀ ਆਪਣੇ ਘਰ ਦਾ ਰਸਤਾ ਭੁੱਲ ਗਿਆ ਸੀ, ਆਪਣੇ ਪਿੰਡ ਵਿੱਚ ਗੁਆਚਾ ਫਿਰਦਾ ਸੀ। 100 ਵਰ੍ਹੇ ਪਹਿਲਾਂ ਤੇ ਪਿੰਡ ਦੀਆਂ ਸਭੂ ਨਿਸ਼ਾਨੀਆਂ ਮਰ ਮਿਟ ਗਈਆਂ ਸਨ, ਜਿਵੇਂ ਉਹਲੂ ਵਿੱਚ ਡੋਬੀ ਹੋਈ ਤਖਤੀ ਉੱਤੇ ਲਿਖੇ ਹੋਏ ਅੱਖਰ ਮਿਟ ਜਾਂਦੇ ਨੇ। ਜ਼ਮਾਨਿਆਂ ਦੇ ਪਾਣੀ ਸਭੂ ਨਿਸ਼ਾਨੀਆਂ ਰੋੜ ਕੇ ਲੈ ਗਏ ਸਨ ਤੇ ਉਹਨਾਂ ਦੀ ਥਾਂ ਨਵੇਂ ਤੇ ਓਪਰੇ ਨਕਸ਼ੇ ਅੱਖਾਂ ਅੰਦਰ ਤਸਵੀਰ ਹੁੰਦੇ ਸਨ। ਪਿੰਡ ਦਾ ਮੁਹਾਂਦਰਾ ਕੁਝ ਦਾ ਕੁਝ ਹੋ ਗਿਆ ਸੀ ਤੇ ਇਸ ਨਵੇਕਲੇ ਮੁਹਾਂਦਰੇ ਦੀਆਂ ਰਾਹਾਂ ਔਖੀਆਂ ਸਨ। ਉਹਦੇ ਘਰ ਵੱਲ ਕਿਹੜੀ ਰਾਹ ਜਾਂਦੀ ਸੀ, ਉਹ ਕਿਵੇਂ ਸਮਝਾਉਂਦਾ, ਕਿੰਜ ਪਛਾਣਦਾ। ਪਿੰਡ ਦੀਆਂ ਗਲੀਆਂ ਵਿੱਚ ਲੋਕਾਂ ਦਾ ਆਉਣ ਜਾਣ ਸ਼ੁਰੂ ਹੋ ਗਿਆ ਸੀ। ਉਹਦੇ ਕੋਲੋਂ ਕੋਈ ਬੰਦਾ ਲੰਘਦਾ ਤੇ ਉਹ ਨੀਵੀਂ ਪਾ ਕੇ ਪਰਾਂ ਹੋ ਜਾਂਦਾ। ਕਿਧਰੇ ਉਹਦੀਆਂ ਅੱਖੀਆਂ ਵਿੱਚ 100 ਵਰ੍ਹਿਆਂ ਦੇ ਵਿਛੋੜੇ ਦੀਆਂ ਸੂਲਾਂ ਉੱਤੇ ਸੂਲੀ ਚੜ੍ਹੀਆਂ ਪਰਛਾਈਆਂ ਨਾ ਵੇਖ ਲਏ। ਉਹ ਬੇਧਿਆਨਾ ਸਿਰ ਨੀਵਾਂ ਕਰਕੇ ਟੁਰਦਾ ਜਾਂਦਾ ਸੀ, ਜਦੋਂ ਅਚਨਚੇਤ ਉਹਦੇ ਕੰਨਾਂ ਵਿੱਚ ਇੱਕ ਤਰਾਹ ਕੱਢ ਦੇਣ ਵਾਲੀ ਧੜ ਧੜ ਦੀ ਆਵਾਜ਼ ਆਈ, ਜਿਵੇਂ ਕੋਈ ਬਲਾ ਠਾਰਾਂ ਮਾਰਦੀ ਉਹਦੇ ਪਿੱਛੇ ਪਿੱਛੇ ਗੁੜ ਗੁੜ ਕਰਦੀ ਭੱਜੀ ਆਉਂਦੀ ਏ। ਤੇ ਉਹ ਉਸੇ ਸਮੇਂ ਉਹਦੇ ਕੋਲੋਂ ਕਮਾਲ ਨਾਲ ਦੁੜਬੀ ਹੋਈ ਇੱਕ ਟਰੈਕਟਰ ਟਰਾਲੀ ਧੂੜਾਂ ਉਡਾਉਂਦੀ ਲੰਘ ਗਈ। ਉਹਦੇ ਅੰਦਰ ਦਾ ਬਾਲ ਇੱਕ ਹੁੰਬਲੀ ਮਾਰ ਕੇ ਉੱਠ ਬੈਠਾ ਤੇ ਉਹਨੂੰ ਹੁੱਜਾਂ ਦੇਂਦਾ ਅੜੀ ਕਰਨ ਲੱਗ ਪਿਆ। ਚੱਲ ਓਏ ਭਗਤਿਆ, ਨੱਸ ਐਸ ਟਰਾਲੀ ਪਿੱਛੇ ਤੇ ਖਿੱਚ ਲੈ 2-3 ਪੌਣੇ ਗੰਨੇ ਤੇ ਚੂਪ ਉਹਨਾਂ ਨੂੰ ਪਾਲੇ ਦੀ ਇਸ ਰੁੱਤ ਦੀਆਂ ਨਿੱਘੀਆਂ ਧੁੱਪਾਂ ਵਿੱਚ ਬਹਿ ਕੇ। ਛੇਤੀ ਕਰ, ਪਰ ਇਹ ਕੰਮ ਹੁਣ ਸੁਖਾਲਾ ਨਹੀਂ ਸੀ ਰਿਹਾ। ਉਹਨਾਂ ਜ਼ਮਾਨਿਆਂ ਵਿੱਚ ਤੇ ਕਮਾਦ ਰੇਹੜੀਆਂ ਉੱਤੇ ਲੱਦਿਆ ਹੁੰਦਾ ਸੀ, ਜਿਨ੍ਹਾਂ ਦੇ ਘੋੜੇ ਮਸਾਂ ਗੰਨਿਆਂ ਦੇ ਭਾਰ ਨੂੰ ਸਹਾਰਦੇ ਬੜੀ ਔਖਿਆਈ ਨਾਲ ਹਾਫੇ ਹੋਏ ਸਹਿਜੇ ਸਹਿਜੇ ਟੁਰਦੇ ਸਨ ਤੇ ਬਾਲ ਕੋਚਵਾਨ ਤੋਂ ਲੁਕ ਛੁਪ ਕੇ ਬੜੇ ਆਰਾਮ ਨਾਲ ਆਪਣੀ ਮਰਜ਼ੀ ਦੇ ਗੰਨੇ ਖਿੱਚ ਕੇ ਕੱਢ ਲੈਂਦੇ ਸਨ। ਇਹ ਧੜ ਧੜ ਕਰਦੀ ਵਾਵਰੋਲੇ ਹਾਰ ਲੰਘਦੀ ਟਰਾਲੀ ਪਿੱਛੇ ਕੌਣ ਨੱਸੇ, ਇਹ ਕਿੱਥੇ ਫੜਾਈ ਦੇਗੀ। ਉਹਦੇ ਅੰਦਰ ਦੇ ਬਾਲ ਦਾ ਢਿੱਲ ਟੁੱਟ ਗਿਆ। ਨਾਲੇ ਉਹਨੇ ਤੇ ਆਪਣੇ ਪਿਓ ਦਾਦੇ ਦੀ ਜ਼ਮੀਨਾਂ ਦੇ ਗੰਨੇ ਚੂਪ ਕੇ ਆਇਆ ਸੀ। ਉਹਨੇ ਉਸ ਬਾਲ ਨੂੰ ਤਸੱਲੀ ਦਿੱਤੀ। ਟਰੈਕਟਰ ਟਰਾਲੀ ਦੇ ਇੰਜਣ ਦਾ ਕੰਨਾਂ ਦੇ ਪਰਦੇ ਚੀਰਨ ਵਾਲਾ ਸ਼ੋਰ ਸ਼ਰਾਬਾ ਜਦ ਦੂਰ ਹੁੰਦਾ ਗਿਆ ਤੇ ਭਗਤ ਸਿੰਘ ਨੂੰ ਕਿਸੇ ਪਾਸਿਓਂ ਚੂੰ ਚੂੰ ਦੀ ਫਰਿਆਦ ਕਰਦੀ ਆਵਾਜ਼ ਆਈ। ਗਲੀ ਦੇ ਅਖੀਰ ਵਿੱਚ ਕੂੜੇ ਦੇ ਇੱਕ ਢੇਰ ਕੋਲ 5-7 ਬਾਲ ਹੱਸਦੇ ਖੇਡਦੇ ਚੀਕਾਂ ਮਾਰਦੇ ਕਤੂਰੇ ਦੇ ਦੁਆਲੇ ਖਲੋਤੇ ਹੋਏ ਸਨ। ਬਾਲਾਂ ਨੇ ਝੱਗਿਆਂ ਹੇਠ ਕੱਛੇ ਵੀ ਨਹੀਂ ਸਨ ਪਾਏ ਹੋਏ, ਨਿੱਕੇ ਨਿੱਕੇ ਸਨ। ਕਤੂੜਾ ਡੱਬ ਖੜੱਬਾ ਸੀ। ਬਾਲਾਂ ਨੇ ਉਹਦੇ ਗਲ ਵਿੱਚ ਇੱਕ ਲੀਰ ਬੰਨ੍ਹੀ ਹੋਈ ਸੀ ਤੇ ਉਹਨੂੰ ਧਰੂੰਦੇ ਫਿਰਦੇ ਸਨ। ਕਤੂਰਾ ਲੀਰ ਦੇ ਫਾਹ ਵਿੱਚੋਂ ਆਪਣੀ ਧੌਣ ਕੱਢਣ ਦਾ ਬਥੇਰਾ ਚਾਰਾ ਕਰਦਾ ਸੀ। ਬੂਥੀ ਨੂੰ ਸੱਜੇ ਖੱਬੇ ਮਾਰ ਕੇ ਇਸ ਫਾਹ ਤੋਂ ਜਾਨ ਛਡਾਉਣ ਲਈ ਬੜਾ ਜ਼ੋਰ ਮਾਰਿਆ, ਪਰ ਉਹਦੀ ਇੱਕ ਨਾ ਚੱਲੀ। ਉਹਦੀ ਜੀਭ ਬੂਥੀ ਵਿੱਚੋਂ ਲਮਕਦੀ ਸੀ ਪਈ ਤੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਬਾਲਾਂ ਨੇ ਕਤੂਰੇ ਦੀ ਖੇਡ ਬਣਾਈ ਹੋਈ ਸੀ। ਉਹ ਕਤੂਰੇ ਨੂੰ ਧਰੂੰਦੇ ਜੇ ਉਹਨਾਂ ਨਾਲ ਗਲੀਆਂ ਵਿੱਚ ਲਈ ਫਿਰਨ, ਪਰ ਕਤੂਰਾ ਆਪਣੀ ਥਾਂ ਨਹੀਂ ਸੀ ਛੱਡਦਾ। ਆਪਣੀਆਂ ਲੱਤਾਂ ਨੂੰ ਚੌੜਾ ਕਰਕੇ ਹਿੱਕ ਦਾ ਜ਼ੋਰ ਲਾਉਂਦਾ ਪਈ ਮੈਂ ਧਰੋਇਆ ਨਾ ਜਾਵਾਂ, ਪਰ ਉਹਦੀ ਪੇਸ਼ ਨਹੀਂ ਸੀ ਚੱਲਦੀ। ਗਲ ਵਿੱਚ ਬੱਧੀ ਲੀਰ ਦੇ ਫਾਹ ਨਾਲ ਉਹਦੇ ਡੇਲੇ ਬਾਹਰ ਪਏ ਆਉਂਦੇ ਸਨ। ਡੱਬ ਖੜੱਬਾ ਕਤੂਰਾ ਚੌਂ ਚੌਂ ਕਰਦਾ ਚੀਕਦਾ ਕਰਲਾਉਂਦਾ ਜਾਂਦਾ ਸੀ ਤੇ ਬਾਲ ਉਹਦੀ ਚੀਕਮ ਝਾੜ ਦਾ ਸਵਾਦ ਲੈਂਦੇ ਡੰਡ ਪਾਈ ਜਾਂਦੇ ਸਨ। ਭਗਤ ਸਿੰਘ ਦਾ ਸਾਹ ਸੁੱਕ ਗਿਆ।
ਉਹ ਇੰਝ ਜਾਪਿਆ ਜਿਵੇਂ ਉਹਦੇ ਗਲ ਦੇ ਦੁਆਲੇ ਵੀ ਮਫਲਰ ਨਹੀਂ ਇੱਕ ਲੀਰ ਬੱਧੀ ਹੋਈ ਏ। ਉਹ ਵੀ ਕਤੂਰੇ ਹਾਰ ਧੁਰਿਆ ਜਾ ਰਿਹਾ ਏ। ਮਫਲਰ ਇੱਕ ਫਾਹ ਏ ਜਿਹੜਾ ਉਹਦੇ ਗਲ ਨੂੰ ਘੁੱਟ ਰਿਹਾ ਏ। ਉਹਦੇ ਸਾਹ ਡੱਕ ਕੇ ਉਹਨਾਂ ਨੇ ਕੁੰਡਲੀ ਮਾਰ ਕੇ ਬੈਠਾ ਹੋਇਆ ਉਹਨੂੰ ਜਾਨੋਂ ਮਾਰ ਛੱਡਣ ਲੱਗਾ ਏ। ਉਹਨੇ ਮਫਲਰ ਨੂੰ ਜ਼ਰਾ ਢਿੱਲਾ ਕੀਤਾ, ਪਰ ਸਾਹ ਕਦੀ ਆਵੇ ਤੇ ਕਦੀ ਜਾਵੇ। ਉਹ ਬਾਲਾਂ ਕੋਲ ਅੱਪੜਿਆ ਤੇ ਉਹਨਾਂ ਨੂੰ ਠਾਕਿਆ, ਓਏ ਮੁੰਡਿਓ, ਨਾ ਕਰੋ ਪੁੱਤਰੋ, ਇੰਝ ਨਾ ਕਰੋ ਮੇਰੇ ਵੀਰੋ। ਬਾਲਾਂ ਦੇ ਸਾਹਵੇਂ ਇੱਕ ਓਪਰਾ ਜਿਹਾ ਬੰਦਾ ਖਲੋਤਾ ਹੋਇਆ ਸੀ। ਇਸ ਪਿੰਡ ਦਾ ਨਹੀਂ ਸੀ ਲੱਗਦਾ। ਉਹਨਾਂ ਨੂੰ ਪਹਿਲਾਂ ਤੇ ਕਿਸੇ ਨੇ ਕਦੀ ਨਹੀਂ ਸੀ ਡੱਕਿਆ। ਇਹ ਤੇ ਮਨ ਪਰਚਾਉਣ ਲਈ ਉਹਨਾਂ ਦੀ ਖੇਡ ਸੀ। ਉਸ ਓਪਰੇ ਬੰਦੇ ਦੀਆਂ ਅੱਖਾਂ ਲਾਲ ਸੂਈਆਂ ਹੋ ਰਹੀਆਂ ਸਨ, ਕਤੂਰੇ ਦੀਆਂ ਅੱਖਾਂ ਵਾਂਗ, ਜਿਨ੍ਹਾਂ ਵਿੱਚੋਂ ਜਾਪਦਾ ਸੀ ਰੱਤ ਚੋਣ ਲੱਗੀ ਏ। ਓਏ ਪਰਾਂ ਹੁੰਦੇ ਹੋ ਕਿ ਨਹੀਂ? ਭਗਤ ਨੇ ਐਤਕੀ ਤਰਲਾ ਨਾ ਮਾਰਿਆ, ਇੱਕ ਦਬਕਾ ਮਾਰਿਆ। ਬਾਲ ਤੈਰ ਗਏ। ਉਹ ਏਡੀ ਉੱਚੀ ਬੋਲਿਆ ਸੀ, ਉਹਨਾਂ ਡਰਦਿਆਂ ਮਾਰਿਆਂ ਕਤੂਰੇ ਦੀ ਗਲ ਵਿੱਚ ਬੱਧੀ ਲੀਰ ਰੱਸੀ ਛੱਡ ਦਿੱਤੀ। ਕਤੂਰੇ ਦਾ ਫਾਹ ਢਿੱਲਾ ਪੈ ਗਿਆ, ਪਰ ਉਹਨੂੰ ਯਕੀਨ ਨਾ ਆਇਆ ਕਿ ਮੈਨੂੰ ਹੁਣ ਧਰੋਇਆ ਨਹੀਂ ਜਾ ਰਿਹਾ। ਮੈਂ ਆਜ਼ਾਦ ਹੋ ਗਿਆ। ਚਉਂ ਚਉਂ ਕਰਦਾ ਉਹ ਉਂਝ ਚਾਰੇ ਲੱਤਾਂ ਖਿਲਾਰੇ ਆਪਣੀ ਥਾਂ 'ਤੇ ਖਲੋਤਾ ਰਿਹਾ।